व्यूअर्स ब्रेक तो बाद तुहाडा स्वागत है। डॉक्टर साहब हुण साडे दर्शकों नाल अज दा कोई अहम मुद्दा साझा करो। देखो नवें वरे दी शुरुआत है। हाँ जी। ते असी कोई प्रेजुडिस्ड माइंड दे नाल कोई वितकरे वाले माइंड दे नाल नहीं कदे भी किसी इशू नूं लिया जी। ते कई बार ये अकाल पुरख दी खेड जिहड़ी है जदों जिहनूं समझना बड़ा औखा हुंदा है। कुछ गल्लां जिहड़ियां असी सधारण एक कॉमन सेंस ते आधारित और हिंदू साइकी नूं समझदे हैं, उन्हां दे कलैक्टिव किवें थिंकिंग पैटर्न है, किवें एक्ट करदे ने, हाँ जी, ਉਹਨੂੰ ਸਮਝਦੇ ਆ। ਜਦੋਂ ਅਸੀਂ ਕੁਝ ਕਹਿੰਦੇ ਆ ਤੇ ਇਹ ਕੋਈ ਅਕਾਲ ਪੁਰਖ ਦੀ ਖੇਡ ਹੁੰਦੀ ਹੈ ਕਿ ਵੀ ਬਹੁਤ ਵਾਰ ਉਹ ਜਿਹੜਾ ਸਾਡਾ ਅੰਦਾਜ਼ਾ ਹੁੰਦਾ ਹੈ ਉਹ ਠੀਕ ਸਾਬਤ ਹੁੰਦਾ ਜਾਂ ਹੋਇਆ, ਔਰ ਲੇਕਿਨ ਕਈ ਵਾਰ ਇੰਨੀ ਜਲਦੀ ਠੀਕ ਸਾਬਤ ਹੁੰਦਾ ਹੈ ਕਿ ਵੀ ਇਹ ਲੱਗਣ ਲੱਗ ਜਾਂਦਾ ਹੈ ਕਿ ਵੀ ਵਾਕਿਆ ਹੀ ਇਹਨਾਂ ਦੇ ਦਿਨ ਹੁਣ ਥੋੜੇ ਨੇ, ਇਹਨਾਂ ਦਾ ਝੂਠ ਜਿਹੜਾ ਹੈ ਉਹ ਤਾਂ 24 ਘੰਟੇ ਵੀ ਨਹੀਂ ਕੱਢਦਾ। ਹੁਣ ਅਸੀਂ ਜਿਹੜੀ ਇੰਡੀਅਨ ਡਿਪਲੋਮੈਟ ਦੇਵਯਾਨੀ ਖੋਬਰਟਗੇਟ ਉਸ ਬਾਰੇ ਕੱਲ ਹੀ ਟਿੱਪਣੀ ਆਪਣੇ ਪ੍ਰੋਗਰਾਮ ਦੇ ਵਿੱਚ ਕੀਤੀ ਸੀ, ਕਿਉਂਕਿ ਜੇ ਤੁਸੀਂ 2 ਦਿਨ ਕੱਲ ਦੀਆਂ ਅਖਬਾਰਾਂ ਚੁੱਕ ਕੇ ਦੇਖੋ ਇੰਡੀਅਨ ਮੀਡੀਆ ਤੇ ਭਰਿਆ ਹੋਇਆ ਸੀ ਕਿ ਜੀ ਬੜੀ ਜਿੱਤ ਹੋ ਗਈ, ਜਿਹੜਾ ਜੂਰੀ ਨੇ ਕੇਸ ਥਰੂ ਆਊਟ ਕਰਤਾ, ਕਈਆਂ ਨੇ ਤਾਂ ਐਕਵਿਟਲ ਕਰਤਾ ਕਿ ਜੀ ਛੱਡਤਾ, ਐਕਵਿਟ ਹੋ ਗਿਆ, ਔਰ ਇਹਦੇ ਪਿਓ ਨੇ ਵੀ ਸਟੇਟਮੈਂਟ ਦਿੱਤੀ ਕਿ ਜੀ ਦਾ ਪੋਜੀਸ਼ਨ ਆਫ ਮਾਈ ਡਾਟਰ ਸਟੈਂਡਸ ਵਿੰਡੀਕੇਟਡ, ਕਿ ਅਸੀਂ ਬਿਲਕੁਲ ਅਸੀਂ ਬਾਇਜ਼ਤ ਇਹ ਸਾਰੇ ਚੋਂ ਨਿਕਲੇ ਹਾਂ। ਮੀਡੀਆ ਨੇ ਵੀ ਐਡੀਟੋਰੀਅਲ ਲਿਖੇ, ਟ੍ਰਿਬਿਊਨ ਦਾ ਵੀ ਐਡੀਟੋਰੀਅਲ ਇਹਦੇ ਤੇ ਸੀ, ਔਰ ਮੈਂ ਜਿਉਂ ਹੀ ਉਹਨੂੰ ਉਹਦੇ ਚ ਜਿਹਨੂੰ ਕਹਿੰਦੇ ਨੇ ਵੀ ਉਹਦੀ ਤਹਿ ਤੱਕ ਜਾਣਾ ਸੀ, ਕੱਲ ਦੇ ਪ੍ਰੋਗਰਾਮ 'ਚ ਇਹ ਗੱਲ ਕੀਤੀ ਸੀ। ਮੈਂ ਕਿਹਾ ਕਿ ਜਿਹੜਾ ਫੈਸਲਾ ਹੈ ਜੱਜ ਦਾ ਉਹ ਸਿਰਫ ਇੱਕ ਲਾਈਨ ਦੇ ਉੱਤੇ ਆਧਾਰਿਤ ਹੈ ਕਿ 8 ਜਨਵਰੀ ਨੂੰ ਉਸ ਨੂੰ ਉਹਦਾ ਪਰਮਾਨੈਂਟ ਮਿਸ਼ਨ ਦੇ ਵਿੱਚ ਐਕਸੈਪਟ ਕੀਤਾ, ਨੈਕਸਟ ਡੇ ਉਹਨਾਂ ਨੇ ਇੰਡਾਇਕਟ ਕੀਤਾ, ਔਰ ਉਦੋਂ ਉਹਦੇ ਕੋਲ ਪਰਮਾਨੈਂਟ ਇਮਿਊਨਿਟੀ ਸੀ ਕਿਉਂਕਿ ਸਟੇਟ ਡਿਪਾਰਟਮੈਂਟ ਨੇ ਉਹਦੇ ਕ੍ਰੈਡੈਂਸ਼ੀਅਲਸ ਯੂਨਾਈਟਿਡ ਨੇਸ਼ਨਸ ਦੇ ਪਰਮਾਨੈਂਟ ਇੰਡੀਅਨ ਮਿਸ਼ਨ ਦੇ ਵਿੱਚ ਐਕਸੈਪਟ ਕਰ ਲਏ ਸੀ। ਇਹਦਾ ਮਤਲਬ ਨਾ ਤਾਂ ਇਹ ਹੈ ਵੀ ਕੇਸ ਖਤਮ ਹੋਇਆ, ਨਾ ਇਹਦਾ ਮਤਲਬ ਹੈ ਕਿ ਵੀ ਜਿਹੜਾ ਇਹ ਕੇਸ ਦੁਬਾਰਾ ਨਹੀਂ ਚੱਲੇਗਾ। ਔਰ ਅੱਜ ਤੁਸੀਂ ਹੁਣੇ ਹੀ ਖਬਰ ਜਿਹੜੀ ਘੰਟਾ ਪਹਿਲਾਂ BBC ਤੇ ਹੈ ਕਿ ਉਹ ਬੜੀ ਕਲੀਅਰਲੀ ਜਦੋਂ ਅੱਜ ਗ੍ਰੈਂਡ ਜੂਰੀ ਬੈਠੀ, ਪ੍ਰੀਤ ਭਾਰਾ ਜਿਹੜਾ ਅਟਾਰਨੀ ਜਨਰਲ ਹੈ ਉਹਨੇ ਉਹੀ ਜਿਹੜੀ ਇੰਡਾਇਕਸ਼ਨ ਹੈ ਉਹਦੇ 21 ਪੇਜ ਦੀ ਉਹਨੇ ਪੇਸ਼ ਕੀਤੀ। ਉਹਦੇ 'ਚ 4 ਮੇਨ ਚਾਰਜ ਵੀਜ਼ਾ ਫਰਾਡ ਦੇਵਯਾਨੀ ਦੇ ਉੱਤੇ, ਫਾਲਸ ਸਟੇਟਮੈਂਟਸ ਨੋਇੰਗਲੀ ਜਾਣਦਿਆਂ ਹੋਇਆ ਝੂਠੇ ਬਿਆਨ ਦੇਣ, ਇਲੀਗਲ ਅੰਡਰਪੇਇੰਗ ਕਿ ਉਹਦੇ ਨਾਲ ਤਨਖਾਹ ਕੁਛ ਕੀਤੀ, ਉਹਦੇ ਨਾਲ ਰਿਚਰਡ ਸੰਗੀਤਾ ਨਾਲ ਦਿੱਤੀ ਕੁਛ, ਤੇ ਐਕਸਪਲੋਇਟਿੰਗ ਦਾ ਡੋਮੈਸਟਿਕ ਹੈਲਪ। ਇਹ ਮੇਨ 4-5 ਚਾਰਜਸ ਦੇ ਥੱਲੇ 21 ਪੇਜ ਦੀ ਜਿਹੜੀ ਇੰਡਾਇਕਟਮੈਂਟ ਪੇਸ਼ ਕੀਤੀ, ਉਹ ਗ੍ਰੈਂਡ ਜੂਰੀ ਨੇ ਮੰਨ ਲਈ ਔਰ ਟ੍ਰਾਇਲ ਚੱਲੇਗਾ, ਔਰ ਅੱਜ ਹੀ ਉਹਨਾਂ ਨੇ ਉਹਦੇ ਵਾਰੰਟ ਗ੍ਰਿਫਤਾਰੀ ਵੀ ਕੱਢ ਦਿੱਤੇ ਜੀ। ਹੁਣ ਮੈਂ ਸਮਝਦਾ ਵੀ 24 ਘੰਟੇ ਦੇ ਵਿੱਚ ਕੱਲ ਦਿਲਚਸਪ ਹੋਏਗਾ ਵੀ ਇੰਡੀਅਨ ਮੀਡੀਆ ਇਸ ਨੂੰ ਕਿਵੇਂ, ਹੁਣ ਉਹ ਜਿਹੜਾ 24 ਘੰਟੇ ਪਹਿਲਾਂ ਝੂਠ ਬੋਲਿਆ ਉਹਨੂੰ ਕਿਵੇਂ ਕਵਰ ਅਪ ਕਰਨਗੇ। ਔਰ ਇਹ ਤਾਂ ਅਦਾਲਤੀ ਕਾਰਵਾਈ ਹੈ, ਔਰ ਅਮਰੀਕਾ ਦੀਆਂ ਅਦਾਲਤੀ ਕਾਰਵਾਈਆਂ 'ਚ ਕੋਈ ਪ੍ਰੈਜ਼ੀਡੈਂਟ ਇੰਟਰਫੀਅਰ ਨਹੀਂ ਕਰਦੇ ਜੀ, ਪਰ ਅਮਰੀਕਨ ਗਵਰਨਮੈਂਟ ਦਾ ਕੀ ਰਵੱਈਆ ਹੈ, ਕਿਉਂਕਿ ਮੈਨੂੰ ਇਹ ਲੱਗਦਾ ਸੀ ਵੀ ਕਿਤੇ ਇਹ ਨਾ ਹੋਏ ਵੀ ਇਹ ਵੀ ਬੈਂਡ ਬੈਕਵਰਡ, ਜਿਵੇਂ ਨਰਿੰਦਰ ਮੋਦੀ ਨੂੰ ਮਿਲਣ ਇਹਨਾਂ ਦੀ ਐਂਬੈਸਡਰ ਚਲੀ ਗਈ ਵੀ ਪਤਾ ਨਹੀਂ। ਲੇਕਿਨ 2 ਉਹਦੇ 'ਚ ਫੈਕਟ ਸਾਹਮਣੇ ਆਏ ਕਿ ਅੱਜ ਜਦੋਂ ਦੁਪਹਿਰੇ ਸਟੇਟ ਡਿਪਾਰਟਮੈਂਟ ਦੇ ਸਪੋਕਸਮੈਨ ਨੇ ਮੀਡੀਆ ਕਾਨਫਰੰਸ ਕੀਤੀ, ਉਹ ਤਾਂ ਰੂਟੀਨ 'ਚ ਬਰੀਫਿੰਗ ਕਰਦੇ ਨੇ, ਤਾਂ ਉਹਨੂੰ ਪੁੱਛਿਆ ਗਿਆ ਕਿ ਜੀ ਉਹ ਤਾਂ ਕੱਲ ਜਿਹੜਾ ਕੋਰਟ ਨੇ ਥਰੋ ਕਰ ਦਿੱਤਾ ਹੈ ਉਸ ਕੇਸ ਨੂੰ, ਫੈਡਰਲ ਕੋਰਟ ਨੇ, ਤਾਂ ਉਹਨੇ ਕਿਹਾ ਇਟਸ ਸਰਪ੍ਰਾਈਜ਼ਿੰਗ। ਹੁਣ ਉਹਨਾਂ ਵੱਲੋਂ ਸਰਪ੍ਰਾਈਜ਼ਿੰਗ ਕਹਿਣਾ ਇਹ ਬੜੀ ਵੱਡੀ ਗੱਲ ਹੈ, ਕਿਉਂਕਿ ਇਹਦਾ ਮਤਲਬ ਇਹ ਹੈ ਕਿ ਉਹਨਾਂ ਨੇ ਵੀ ਉਹਨਾਂ ਨੂੰ ਇਸ ਤੋਂ ਜ਼ਾਹਰ ਸੀ ਕਿ ਵੀ ਉਹ ਕੇਸ ਪਰਸਿਊ ਕਰਨਗੇ, ਛੱਡਣਗੇ ਨਹੀਂ। ਅੱਛਾ ਵੀ ਹੈਰਾਨੀ ਹੈ ਕਿ ਬਈ ਇਹ ਕੀਤਾ, ਔਰ ਅੱਜ ਜਦੋਂ ਉਹਦੇ ਵਾਰੰਟ ਗ੍ਰਿਫਤਾਰੀ ਕੱਢ ਦਿੱਤੇ, ਇੰਡਾਇਕਟ ਕਰ ਦਿੱਤਾ ਹੈ, ਤੇ ਉਹਨੂੰ ਜਦੋਂ ਪੁੱਛਿਆ ਉਹਨਾਂ ਨੇ ਕਿਹਾ ਇਟਸ ਏ ਨਾਰਮਲ ਲੀਗਲ ਪ੍ਰੋਸੈਸ। ਸੋ ਜ਼ਾਹਰ ਹੈ ਵੀ ਅਮਰੀਕਨਾਂ ਨੇ, ਇੰਡੀਅਨ ਸਮਝਦੇ ਨਹੀਂ ਹੈ ਅਮਰੀਕਨਾਂ ਨੂੰ, ਇਹ ਸਮਝਦੇ ਨੇ ਵੀ ਇਹ ਕੋਈ ਪਾਕਿਸਤਾਨ ਦੇ ਖਿਲਾਫ ਚਾਰਜ ਲਾ ਲਓ, ਨੇਪਾਲ ਦੇ ਲਾ ਲਓ, ਬੰਗਲਾਦੇਸ਼ ਦੇ ਲਾ ਲਓ, ਉੱਥੇ ਗਵਾਂਢੀਆਂ ਨੂੰ ਧਮਕਾਈ ਜਾਓ ਵੀ ਅਸੀਂ ਬੜੀ ਸੁਪਰ ਪਾਵਰ ਬਣ ਗਏ ਹਾਂ, ਪਰ ਅਮਰੀਕਨਾਂ ਨੇ ਟਿਕਾਣੇ ਲਾ ਦਿੱਤਾ। ਔਰ ਮੈਂ ਸਮਝਦਾ ਹਾਂ ਕਿ ਵੀ ਇਹ ਅਸੀਂ ਕੱਲ ਹੀ ਜੋਕਿੰਗਲੀ ਕਿਹਾ ਸੀ ਵੀ ਹੋਰ ਤਾਂ 200 ਦੁਨੀਆ ਦੀਆਂ ਯੂਨੀਵਰਸਿਟੀਆਂ 'ਚ ਇੰਡੀਆ ਦੇ ਕੋਈ ਯੂਨੀਵਰਸਿਟੀ ਨਹੀਂ ਆਈ, ਇੱਕ ਝੂਠ ਦੀ ਯੂਨੀਵਰਸਿਟੀ ਖੋਲ ਲਓ ਦਿੱਲੀ 'ਚ ਵੀ ਬੜੇ ਸਟੂਡੈਂਟ ਮਿਲਣਗੇ ਤੁਹਾਨੂੰ। ਸੋ ਅਸੀਂ ਸਮਝਦੇ ਹਾਂ ਕਿ ਵੀ ਸਾਡੀ ਪੋਜੀਸ਼ਨ, ਅਸੀਂ ਹੁਣ ਇਹ ਕਹਿ ਸਕਦੇ ਹਾਂ ਜਿਹੜਾ ਸਟੈਂਡ ਅਸੀਂ 24 ਘੰਟੇ ਪਹਿਲਾਂ ਲਿਆ ਉਹ ਅੱਜ ਵਿੰਡੀਕੇਟ ਹੋ ਗਈ ਕਿ ਕਿਸ ਕਦਰ ਇਹ ਝੂਠ ਬੋਲਦੇ ਨੇ, ਤੇ ਅਲਟੀਮੇਟਲੀ ਅਮਰੀਕਨ ਲੀਗਲ ਸਿਸਟਮ ਦੇ ਵਿੱਚ
ਔਰ ਇਹ ਦਿਲਚਸਪ ਗੱਲ ਹੈ ਵੀ ਉਹ ਭਾਵੇਂ ਕਿਸੇ ਦੇ ਸਿੱਖ ਹੋਣ ਨੂੰ ਬਾਕੀਆਂ ਨੂੰ ਇੰਡੀਅਨ ਕਹਿਣਗੇ ਜਦੋਂ ਵੀ ਕਹਿਣਗੇ। ਜਦੋਂ ਪ੍ਰੀਤ ਭਾਰਾ ਬਾਰੇ BBC ਨੇ ਪਿੱਛੇ ਜੇ ਰਿਪੋਰਟਿੰਗ ਕੀਤੀ ਕਿ ਹੀ ਕਮਸ ਵਿਦ ਅ ਸਿੱਖ ਬੈਕਗ੍ਰਾਉਂਡ, ਕਿ ਜੀ ਹਿਸ ਫਾਦਰ ਵਾਸ ਅ ਸਿੱਖ ਐਂਡ ਫਿਰੋਜ਼ਪੁਰ ਤੋਂ ਹੈ। ਹਾਂਜੀ। ਸੋ ਉਦੋਂ ਇਹਨਾਂ ਨੂੰ ਵੀ ਨਜ਼ਰ ਆਇਆ ਵੀ ਉੱਥੇ ਤੁਸੀਂ ਸਿੱਖਾਂ ਨਾਲ ਜੋ ਮਰਜ਼ੀ ਕਰੋ, ਇੱਥੇ ਭਾਵੇਂ ਕੋਈ ਵਿਗੜਿਆ ਸਿੱਖ ਹੀ ਹੋਏ, ਇਹਨੇ ਰਗੜਾ ਦੇ ਦਿੱਤਾ ਉਹਨਾਂ ਕਿਹਾ ਵੀ ਇੱਥੇ ਇਹ ਨਹੀਂ ਹੈ, ਕੋਈ ਇੰਡੀਆ ਨਹੀਂ ਹੈ ਕਿ ਵੀ ਤੁਸੀਂ ਉੱਥੇ ਕਾਲ ਕਰਕੇ ਜਿਹਨੂੰ ਮਰਜ਼ੀ ਸੁਪਰੀਮ ਕੋਰਟ ਚੋਂ ਕੇਸ ਕਢਾ ਲਓ, ਜਿਹੜਾ ਮਰਜ਼ੀ ਜੋ ਮਰਜ਼ੀ ਮਾਫ ਕਰਾ ਲਓ। ਪਾਰਲੀਮੈਂਟ ਭਰੀ ਹੋਈ ਹੈ, 1/3 ਪਾਰਲੀਮੈਂਟ ਕ੍ਰਿਮੀਨਲ ਬੈਠੇ ਨੇ, ਕਿਸੇ ਨੇ ਕਤਲ ਕੀਤੇ ਨੇ, ਕੋਈ ਰੇਪ ਕੀਤੇ ਨੂੰ ਮੈਂਬਰ ਪਾਰਲੀਮੈਂਟ ਬਣੇ ਨੇ, ਅਦਾਲਤਾਂ 'ਚ 20-20 ਸਾਲ ਕੇਸ ਹੀ ਨਹੀਂ ਚੱਲਦੇ। ਇੱਥੇ ਕੱਲ ਮਾਫੀ ਹੋਇਆ ਕਿ ਵੀ ਇਮਿਊਨਿਟੀ ਹੈ, ਅੱਜ ਉਹਨਾਂ ਨੇ ਜਿਹੜਾ ਗ੍ਰੈਂਡ ਜੂਰੀ ਬੈਠੀ ਔਰ ਇੰਡਾਇਕਟ ਕੱਲੇ ਉਹ ਤਾਂ ਉਹਨਾਂ ਨੇ ਪੇਸ਼ ਕੀਤਾ, ਗ੍ਰੈਂਡ ਜੂਰੀ ਨੇ ਕੀਤਾ। ਹੁਣ ਜਦੋਂ ਗ੍ਰੈਂਡ ਜੂਰੀ ਟ੍ਰਾਇਲ ਹੈ ਉਹ ਆਫ ਦਾ ਹੁੱਕ ਨਹੀਂ ਹੋ ਸਕਦਾ, ਇਹਨੂੰ ਵਾਰੰਟ ਗ੍ਰਿਫਤਾਰੀ ਕੱਢ ਦਿੱਤੇ ਨੇ, ਉਹ ਆਣਾ ਤਾਂ ਨਹੀਂ ਹੈ ਉਹਨੇ, ਲੇਕਿਨ ਇਨ ਐਬਸੈਂਸ਼ੀਆ ਉਹਦੀ ਐਬਸੈਂਸ ਦੇ ਵਿੱਚ ਉਹ ਜਿਹੜਾ ਆਪਣਾ ਫੈਸਲਾ ਸੁਣਾਣਗੇ ਔਰ ਉੱਥੇ ਵੜ ਨਹੀਂ ਸਕੇਗੀ। ਹੁਣ ਉਹ ਘਰ ਵਾਲਾ ਉੱਥੇ ਜਾ ਕੇ ਰਹੇਗਾ ਬੱਚਿਆਂ ਦੇ ਨਾਲ ਜਾਂ ਕੀ ਕਰਨਗੇ, ਇਹ ਇੱਕ ਜਸਟ ਫੈਮਿਲੀ ਟ੍ਰੈਜਡੀ ਵੀ ਹੈ। ਪਰ ਅਸੀਂ ਇਹ ਸਮਝਦੇ ਹਾਂ ਵੀ ਇਹਨੂੰ ਕਹਿੰਦੇ ਨੇ ਰੂਲ ਆਫ ਦਾ ਲਾਅ ਔਰ ਇਹਨੂੰ ਕਹਿੰਦੇ ਨੇ ਕਿ ਅਲਟੀਮੇਟਲੀ ਲਾਅ ਵਿਲ ਪ੍ਰੀਵੇਲ। ਸੋ ਅਸੀਂ ਅਮਰੀਕਨ ਸਿਸਟਮ ਦੀ ਇਸ ਪੱਖੋਂ ਸ਼ਲਾਘਾ ਕਰਦੇ ਹਾਂ ਕਿ ਅਲਟੀਮੇਟਲੀ ਜਿਹੜਾ ਰੂਲ ਆਫ ਦਾ ਲਾਅ ਹੈ ਉਹਦੇ ਥੱਲੇ ਵੱਡਾ ਤੇ ਛੋਟਾ ਬਰਾਬਰ ਨੇ। ਹਾਂਜੀ। ਔਰ ਅਮਰੀਕਾ ਨੇ ਆਪਣੀ ਡਿਪਲੋਮੇਸੀ, ਆਪਣੇ ਇੰਡੀਆ ਨਾਲ ਸੰਬੰਧ, ਬਿਲੀਅਨਸ ਆਫ ਡਾਲਰਸ ਦਾ ਟ੍ਰੇਡ ਜਿਹੜਾ ਹੈ ਉਹਨੂੰ ਵੀ ਜਿਹੜਾ ਖਤਰੇ 'ਚ ਪਾਇਆ, ਕਿਉਂਕਿ ਮੈਨੂੰ ਲੱਗਦਾ ਵੀ ਇਹ ਜੋ ਇੰਡੀਅਨਸ ਦਾ ਸਟਾਈਲ ਹੈ ਘਟੀਆ ਜਿਹਾ, ਉਹਨੂੰ ਰਿਐਕਟ ਕਰਨਗੇ, ਕੁਛ ਨਾ ਕੁਛ ਕਰਨਗੇ ਇਸ ਕਿਸਮ ਦਾ ਅੱਖਾਂ ਦਿਖਾਉਣ ਲਈ ਅਮਰੀਕਾ ਨੂੰ। ਪਰ ਉਹ ਅਲਟੀਮੇਟਲੀ ਮੈਂ ਕਨਕਲੂਡ ਕਰਾਂ ਵੀ ਕਿਆ ਪਿੱਦੀ ਕਾ ਸ਼ੋਰਬਾ। ਜੀ ਡਾਕਟਰ ਸਾਹਿਬ, ਵਿਊਅਰਸ ਸਮਾਂ ਹੋ ਗਿਆ ਹੈ ਬ੍ਰੇਕ ਦਾ। ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹੋ, ਅਸੀਂ ਮਿਲਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ।